अस्सलाम वालेकुम। कणकां खत्म हो गईਆਂ ਨੇ ਸਾਡਾਂ ਤੇ ਦਾਣੇ ਅਸੀਂ ਸਾਡੇ ਲੋਕਾਂ ਦੇ ਘਰੇ ਆ ਗਏ ਆ, ਅਸੀਂ ਸੇਵ ਕਰ ਲਿਆ, ਭੜੋਲਿਆਂ ਦੇ ਵਿੱਚ ਦਾਣੇ ਪਾ ਲਿਆ। ਕਪਾਵਾਂ ਵੀ ਗਿੱਠ-ਗਿੱਠ ਹੋ ਗਈਆਂ ਹੋਣੀਆਂ ਨੇ ਤੇ ਇਮਾਮ ਮਸਜਿਦ ਜਿਹਦੇ ਕਿ ਦਾਣੇ ਅਸੀਂ ਸਾਲ ਬਾਅਦ ਦਿੰਨੇ ਆ 20 ਕਿਲੋ ਜਾਂ ਮਣ, ਇਹ ਫਿਕਸ ਹੁੰਦੇ ਆ ਪਿੰਡਾਂ ਥਾਵਾਂ ਤੇ। ਸਾਡੇ ਪਿੰਡ ਦੇ ਵਿੱਚ 20 ਕਿਲੋ ਫਿਕਸ ਆ, ਹਰ ਬੰਦੇ ਦੇ। ਕੋਈ ਜ਼ਿਆਦਾ ਦੇਣਾ ਚਾਹਵੇ ਤਾਂ ਉਹ ਦੇ ਸਕਦਾ, ਪਰ ਦਾਣੇ ਜਿਹੜੇ ਕਿ ਅਸੀਂ ਦਿੰਨੇ ਹੁੰਨੇ ਆ, ਪਰ ਹਜੇ ਤੱਕ ਅਸੀਂ ਦਾਣੇ ਨਹੀਂ ਦਿੱਤੇ। ਕਪਾਵਾਂ ਵੀ ਜੰਮ ਪਈਆਂ ਨੇ। ਸਾਡੀ ਇਹੀ ਕੋਸ਼ਿਸ਼ ਆ ਕਿ ਭੁੱਲ ਹੀ ਆਵੇ ਇਮਾਮ, ਹਨਾ ਵੀ ਉਹ ਆਵੇ ਸਾਡੇ ਦਰ ਤੇ ਆਵੇ, ਸਾਡਾ ਬੂਹਾ ਖਟਖਟਾਵੇ ਕਿ ਜੀ ਮੇਰੇ ਦਾਣੇ ਦਿਓ, ਠੀਕ ਹੈ। ਫਿਰ ਅਸੀਂ ਉਹਨੂੰ ਦਾਣੇ ਚੱਕ ਕੇ ਦਈਏ ਤਾਂ ਖੁਦ ਚੱਕ ਕੇ ਲੈ ਕੇ ਜਾਵੇ, ਜਿਹੜੀ ਕਿ ਸਾਡੇ ਮੂੰਹ ਤੇ ਨਹੀਂ ਪੈਂਦੀ। ਫਿਰ ਅਸੀਂ ਨਾਲ ਹੀ ਇਹ ਮੁਤਾਲਬਾ ਕਰ ਦਿੰਦੇ ਹਾਂ ਕਿ ਹਾਫਿਜ਼ ਸਾਹਿਬ ਸਾਡਾ ਥੈਲਾ ਵੀ ਮੋੜ ਦਿਓ। ਹਾਲਾਂਕਿ ਥੈਲੇ ਦੀ ਔਕਾਤ 10-20 ਤੋਂ ਜ਼ਿਆਦਾ ਨਹੀਂ ਹੁੰਦੀ, ਠੀਕ ਹੈ। ਉਹ ਹਾਫਿਜ਼ ਕੁਰਾਨ ਹੈ, ਉਹਦੇ ਸੀਨੇ ਦੇ ਵਿੱਚ ਕੁਰਾਨ ਹੈ, ਤੇ ਸਾਡੇ ਮੂੰਹ ਤੇ ਨਹੀਂ ਪੈਂਦੀ ਕਿ ਅਸੀਂ ਉਹਨੂੰ ਕਹੀਏ ਜੀ, ਉਹਨੂੰ ਤੰਗ ਕਰੀਏ। ਸੋ ਸਾਡਾ ਹੱਕ ਬਣਦਾ ਹੈ ਕਿ ਅਸੀਂ ਦਾਣੇ ਚੱਕ ਕੇ ਖੁਦ ਉਹਦੇ ਘਰ ਛੱਡ ਕੇ ਆਈਏ ਕਿ ਹਾਫਿਜ਼ ਸਾਹਿਬ ਲਓ ਜੀ ਤੁਹਾਡੇ ਦਾਣੇ ਸੀ, ਤੁਹਾਡੇ ਘਰ ਆ ਗਏ ਨੇ। ਉਹਦੀ ਵੀ ਮਸਰੂਫੀਅਤ ਆ ਯਾਰ, ਉਹ ਵਿਹਲਾ ਨਹੀਂ ਹੁੰਦਾ, ਠੀਕ ਹੈ। 5 ਵਕਤ ਦਾ ਪਾਬੰਦ ਹੁੰਦਾ ਮਸਜਿਦ ਦੇ ਵਿੱਚ। ਅਸੀਂ ਬੇਸ਼ੱਕ ਨਮਾਜ਼ ਨਹੀਂ ਪੜ੍ਹਦੇ ਵੀ ਹੋਣੇ ਹੋ, ਪਰ ਉਹ 5 ਵਕਤ ਦਾ ਉੱਥੇ ਪਾਬੰਦ ਹੁੰਦਾ ਹੈ। ਜੁਮੇ ਪੜ੍ਹਾਉਂਦਾ, ਨਮਾਜ਼ਾਂ ਪੜ੍ਹਾਉਂਦਾ ਹੈ, ਠੀਕ ਹੈ। ਤੇ ਉਹਦੀ ਵੀ ਮਸਰੂਫੀਅਤ ਆ, ਉਹਦੇ ਬੱਚੇ ਵੀ ਆ, ਉਹ ਟਾਈਮ ਵੀ ਦਿੰਦਾ, ਹਰ ਪਾਸੇ ਪੂਰਾ ਆਉਂਦਾ, ਖੁਸ਼ੀ ਗਮੀ ਉਹਦੀ ਵੀ ਹੁੰਦੀ ਹੈ, ਠੀਕ ਹੈ। ਤੇ ਦਾਣੇ ਪਹੁੰਚਾਓ। ਅਗਰ ਉਹਦੀ ਮੰਥਲੀ ਸੈਲਰੀ ਦੀ ਗੱਲ ਕਰੀਏ ਤੇ ਜਿਹੜੀ ਕਿ ਅਸੀਂ 12-15 ਜਾਂ ਹੱਦ 18,000 ਦਿੰਦੇ ਹੋਵਾਂਗੇ, ਹੋਰ ਪਿੰਡਾਂ ਦੇ ਵਿੱਚ ਮੁਖਤਲਿਫ ਹੋਊਗੀ, ਪਰ ਉਹਦੇ ਵਿੱਚ ਵੀ ਅਗਰ ਹਿਸਾਬ ਲਾਈਏ ਤਾਂ ਉਹਦੀ ਪੂਰੀ ਔਖੀ ਪੈਂਦੀ ਹੈ। ਉਹਦੀ ਵੀ ਖਰਚੇ ਆ, ਉਹਦੇ ਵੀ ਬੱਚੇ ਆ, ਸਕੂਲ ਦਾ ਖਰਚਾ ਆ, ਬੱਚਿਆਂ ਦੇ ਟਿਊਸ਼ਨ, ਬੱਚਿਆਂ ਦਾ ਕੱਪੜਾ ਲੀੜਾ ਲੈਣਾ। ਸੋ ਮੈਨੇਜ ਬਹੁਤ ਔਖਾ ਕਰਦਾ ਹੋਣਾ। ਤੇ ਪਲੀਜ਼ ਮੈਂ ਅਪੀਲ ਕਰਦਾ ਸਾਰਿਆਂ ਭਰਾਵਾਂ ਅੱਗੇ ਕਿ ਇਮਾਮ ਮਸਜਿਦ ਦੇ ਦਾਣੇ ਉਹਦੇ ਘਰ ਪਹੁੰਚਾਓ, ਉਹ ਪਰੇਸ਼ਾਨ ਨਾ ਹੋਵੇ ਸਾਡੇ ਦਾਣਿਆਂ ਦੀ ਵਜ੍ਹਾ ਤੋਂ। ਤੇ ਉਹਦਾ ਹੱਕ ਬਣਦਾ ਵਾ, ਉਹਦੀ ਮਜ਼ਦੂਰੀ ਕਹਿ ਸਕਦੇ ਹਾਂ ਆਪਾਂ। ਤੇ ਦਾਣੇ ਪਹੁੰਚਾਓ, ਜਿਉਂਦੇ ਰਹੋ।